ਵਾਲੇਕਮ ਜੀ। ਜਿਹੜੀਆਂ ਮਾਵਾਂ ਸ਼ਾਦੀ ਤੋਂ ਬਾਅਦ ਆਪਣੀਆਂ ਧੀਆਂ ਦਾ ਪਿੱਛਾ ਇਸ ਲੈਵਲ ਤੇ ਕਰਨ ਡੈ ਪੈਣ ਵੀ ਉਹ ਰੋਜ਼ਾਨਾ ਦੀ ਬੁਨਿਆਦ ਤੇ ਉਹਨਾਂ ਨੂੰ ਪੁੱਛਣਾ ਸ਼ੁਰੂ ਕਰ ਦੇਣ ਵੀ ਤੁਸੀਂ ਅੱਜ ਪਕਾਇਆ ਕੀ ਆ, ਅੱਜ ਖਾਇਆ ਕੀ ਆ, ਅੱਜ ਤੁਹਾਡੇ ਘਰ 'ਚ ਕੀ ਆਇਆ ਵਾ, ਅੱਜ ਤੇਰੀ ਕੋਈ ਤਕਰਾਰ ਤੇ ਨਹੀਂ ਹੋਈ, ਅੱਜ ਤੇਰੀ ਕੋਈ ਸੱਸ ਸਹੁਰੇ ਨਾਲ ਅਣਬਣ ਤੇ ਨਹੀਂ ਹੋਈ, ਅੱਜ ਤੇਰੇ ਸ਼ੌਹਰ ਨੇ ਤੇਰੇ ਖਾਮਦ ਨੇ ਤੈਨੂੰ ਕੀ ਆਖਿਆ ਤੇ ਤੂੰ ਉਹਨੂੰ ਕੀ ਆਖਿਆ। ਕੋਈ ਵੀ ਮਾਂ ਜਦੋਂ ਇਸ ਬਰੀਕੀ ਤੇ ਜਾ ਕੇ ਆਪਣੀ ਧੀ ਦਾ ਉਹਦੇ ਸਸਰਾਲ 'ਚ ਪਿੱਛਾ ਕਰੇਗੀ ਤੇ ਮੇਰੀ ਇੱਕ ਗੱਲ ਲਿਖ ਕੇ ਰੱਖ ਲਓ ਕਿ ਉਹ ਦਿਨ ਦੂਰ ਨਹੀਂ ਜਦੋਂ ਧੀ ਉਹਦੀ ਆਪਣਾ ਜੁੱਲੀ ਬਿਸਤਰਾ ਸਹੁਰਿਆਂ ਤੋਂ ਗੋਲ ਕਰਕੇ ਤੇ ਮਾਪਿਆਂ ਦੇ ਬੂਹੇ ਤੇ ਆ ਬੈਠੇਗੀ। ਔਰ ਦੇਖੋ, ਧੀ ਨੂੰ ਵਸਾਉਣ ਵਾਸਤੇ ਸਭ ਤੋਂ ਅਹਿਮ ਰੋਲ ਮਾਂ ਦਾ ਹੁੰਦਾ ਵਾ। ਧੀ ਨੂੰ ਆਜਾੜਨ ਵਾਸਤੇ ਵੀ ਸਭ ਤੋਂ ਜ਼ਿਆਦਾ ਰੋਲ ਮਾਂ ਦਾ ਹੀ ਹੁੰਦਾ ਵਾ। ਬਾਪ ਨੇ ਤੇ ਵੀਰਾਂ ਨੇ ਇਸ ਲੈਵਲ ਤੇ ਜਾਣਾ ਹੀ ਨਹੀਂ ਹੈਗਾ ਕਿ ਉਹ ਵਿਆਹ ਤੋਂ ਬਾਅਦ ਇਸ ਲੈਵਲ ਦੀ ਮੁਦਾਖਲਤ ਕਰਨ। ਇਸ ਗੱਲ ਤੇ ਗੌਰ ਰੱਖ ਲਓ। ਮਾਂ ਤੇ ਧੀ ਦੇ ਰਾਬਤੇ ਇਹ ਨਹੀਂ ਗੱਲ ਵੀ ਰਹਿਣੇ ਨਹੀਂ ਚਾਹੀਦੇ, ਰਹਿਣੇ ਚਾਹੀਦੇ ਆ, ਪਰ ਆਫੀਅਤ ਖੈਰੋ ਸਿਹਤ ਦੇ ਬਾਰੇ ਪੁੱਛਣ ਤੋਂ ਬਾਅਦ ਅਗਲੀਆਂ ਗੱਲਾਂ ਡਿਸਕਸ ਕਰਨੀਆਂ ਬਿਲਕੁਲ ਬਣਦੀਆਂ ਹੀ ਨਹੀਂ ਹੈਗੀਆਂ। ਕਿਉਂਕਿ ਕਿਹੜਾ ਘਰ ਵਾ ਐਸਾ ਜਿੱਥੇ ਊਚ ਨੀਚ ਨਹੀਂ ਹੋ ਜਾਂਦੀ, ਜਿੱਥੇ ਕਮੀ ਪੇਸ਼ੀ ਨਹੀਂ ਹੋ ਜਾਂਦੀ। ਕਦੀ ਕਦੀ ਕੱਲ ਦਾ ਬਣਿਆ ਹੋਇਆ ਸਾਲਣ ਵੀ ਅੱਜ ਖਾਣਾ ਪੈਂਦਾ ਵਾ। ਕਦੀ ਕਦੀ ਇੱਕ ਦਿਨ 'ਚ 2 ਵਾਰੀ ਸਾਲਣ ਵੀ ਪੱਕ ਜਾਂਦਾ ਵਾ। ਕਦੀ ਕਦੀ ਕੁਛ ਦਿਹਾੜੇ ਦਾਲ ਨਾਲ ਵੀ ਗੁਜ਼ਾਰਾ ਕਰਨਾ ਪੈਂਦਾ ਵਾ। ਤੇ ਕਦੀ ਕਦੀ ਮੁਰਗਾ ਗੋਸ਼ਤ ਕੱਟਾ ਬੱਕਰਾ ਇਹਦੀਆਂ ਡਿਸ਼ਾਂ ਵੀ ਤਿਆਰ ਹੋ ਜਾਂਦੀਆਂ, ਬਿਰਿਆਨੀ ਵੀ ਬਣ ਜਾਂਦੀ ਆ। ਕਦੀ ਕਦੀ ਲੂਣ ਮਿਰਚ ਨਾਲ ਵੀ ਖਾਣਾ ਪੈ ਜਾਂਦਾ ਵਾ। ਲੇਕਿਨ ਜਦੋਂ ਧੀ ਹਰ ਗੱਲ ਹੀ ਆਪਣੀ ਮਾਂ ਨੂੰ ਦੱਸੂਗੀ, ਆਪਣੇ ਪੇਕਿਆਂ ਨੂੰ ਦੱਸੂਗੀ, ਫਿਰ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਚਹਿਮ-ਗੋਈਆਂ ਸ਼ੁਰੂ ਨਾ ਹੋਣ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਘਰ ਵਸ ਸਕੇ। ਸਵਾਲ ਹੀ ਨਹੀਂ ਪੈਦਾ ਹੁੰਦਾ ਉਸ ਘਰ ਦੀਆਂ ਖੁਸ਼ੀਆਂ ਬਰਕਰਾਰ ਰਹਿਣ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉੱਥੇ ਖੁਸ਼ਹਾਲੀ ਆਵੇ। ਉਹ ਮੇਰੇ ਦੇਸ਼ ਦੇ ਵਾਸੀਓ, ਇਸ ਕਰਕੇ ਗੌਰ ਕਰ ਲਓ। ਜ਼ਿਆਦਾ ਮਰਦਾਂ ਨੂੰ ਜ਼ਿੰਮੇਵਾਰੀ ਆਉਂਦੀ ਆ ਕਿ ਉਹ ਗੌਰ ਰੱਖਣ ਕਿ ਰਾਬਤੇ 'ਚ ਕੀ ਗੱਲਾਂ ਹੁੰਦੀਆਂ ਵਾ। ਬੇਜਾ ਗੱਲਾਂ, ਬੇਜਾ ਬਹਿਸ, ਬੇਜਾ ਪੁੱਛ ਪ੍ਰਤੀਤ, ਇਹ ਬੇਜਾ ਨਿਕਾਸ ਕੱਢਣੇ ਰਿਸ਼ਤਿਆਂ 'ਚ ਖੋਟ ਪੈਦਾ ਕਰ ਦਿੰਦੇ ਆ, ਦੂਰੀਆਂ ਪੈਦਾ ਕਰ ਦਿੰਦੇ ਆ। ਲਿਹਾਜ਼ਾ ਓਨੀ ਹੀ ਮੁਦਾਖਲਤ ਰੱਖੋ ਜਿਹਦੇ ਨਾਲ ਨਿਜ਼ਾਮ ਸਹੀ ਚੱਲ ਸਕੇ। ਅੱਜ ਦੇ ਦੌਰ 'ਚ ਧੀਆਂ ਨੂੰ ਬੂਹੇ ਤੋਂ ਉਠਾਉਣਾ ਇੰਨਾ ਮੁਸ਼ਕਿਲ ਨਹੀਂ ਜਿੰਨਾ ਉਹਨਾਂ ਨੂੰ ਸਹੁਰਿਆਂ ਦੇ ਘਰੀ ਵਸਾਉਣਾ ਵਾ। ਹਰ ਸ਼ੈ ਤੇ ਗੌਰ ਕਰੋ, ਫਿਰ ਨਿਜ਼ਾਮ ਚੰਗਾ ਚੱਲਦਾ ਰਹੇਗਾ।